ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 14 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ, ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ ਹੈ। ਇਸ ਦੇ ਬਾਰੇ ਜਾਣਕਾਰੀ ਲਈ ਕਾਲ 4082722500। ਨਾਲ ਹੀ ਇਹ ਪੂਰੇ ਮੁਲਕ ਭਰ ਦੇ ਵਿੱਚ ਮੈਡੀਕੇਅਰ ਦੀਆਂ ਸੇਵਾਵਾਂ ਵੀ ਦਿੰਦੇ ਹਨ। ਮੈਡੀਕੇਅਰ ਅਪਲਾਈ ਕਰਨ ਦੇ ਲਈ, ਉਸ ਚੱਲ ਰਹੇ ਪਲਾਨਸ ਨੂੰ ਚੇਂਜ ਕਰਨ ਦੇ ਲਈ ਜਾਂ ਉਸ ਦੇ ਪ੍ਰਤੀ ਹੋਰ ਸਲਾਹ ਲੈਣ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਇਸ ਪ੍ਰੋਗਰਾਮ ਨੂੰ ਹੋਰ ਸਹਿਯੋਗ ਦਿੰਦੇ ਨੇ ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੌਲਿਸਟਰ, ਰਵਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸ ਮੋਡੈਸਟੋ ਵਾਲੇ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਫੈਡ ਦੇ ਚੇਅਰਮੈਨ ਜਰੋਮੀ ਪਾਵਲ ਨੇ ਇਹ ਕਿਹਾ ਵੀ ਹੁਣ ਇਸ ਵਾਰੀ ਅੱਧਾ ਪੁਆਇੰਟ 0.50% ਇੰਟਰਸਟ ਰੇਟ ਇਨਕਰੀਜ਼ ਹੋਣ ਜਾ ਰਿਹਾ ਹੈਗਾ ਆ। ਸੋ ਨਾਲ ਹੀ ਉਹਨਾਂ ਨੇ ਇੰਡੀਕੇਸ਼ਨ ਦਿੱਤੀ 23 ਦੇ ਵਿੱਚ ਵੀ ਇਹ ਇਨਕਰੀਜ਼ ਹੋ ਸਕਦਾ ਆ, ਤੇ ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਵੀ ਅਸੀਂ ਰਿਸੈਸ਼ਨ ਤੋਂ ਬਚ ਸਕਦੇ ਹੈਗੇ। ਜੀ ਬਿਲਕੁਲ, 2007 ਤੋਂ ਬਾਅਦ ਹੁਣ ਪਹਿਲੀ ਵਾਰੀ ਇੰਟਰਸਟ ਰੇਟ ਸਭ ਤੋਂ ਆਪਣੇ ਉਤਲੇ ਪੱਧਰ ਦੇ ਉੱਤੇ ਦੇਖੇ ਗਏ ਹੈਗੇ ਆ। ਸੋ ਫੈਡ ਦੇ ਜਿਹੜੇ ਫੰਡਸ ਦਾ ਰੇਟ ਆ ਉਹ 4.25 ਤੋਂ 4.5% ਦੇ ਉੱਤੇ ਕਰ ਦਿੱਤਾ ਗਿਆ ਆ। ਤੇ ਇਸ ਸਾਲ ਦਾ ਜਿਹੜਾ ਇਹ ਲਾਸਟ ਜਿਹੜੀ ਹਾਈਕ ਆ ਉਹ ਆਪਾਂ ਦੇਖਦੇ ਹਾਂ 7ਵੀਂ ਵਾਰੀ ਇਸ ਸਾਲ ਦੇ ਵਿੱਚ ਇੰਟਰਸਟ ਰੇਟਸ ਆ ਉਸ ਦੀਆਂ ਦਰਾਂ ਨੂੰ ਵਧਾਇਆ ਗਿਆ ਹੈਗਾ ਆ। ਤੇ ਪਰ ਨਾਲ ਦੇ ਨਾਲ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ 2023 ਦੇ ਵਿੱਚ ਵੀ ਅਜੇ ਇੰਟਰਸਟ ਰੇਟ ਵਧਾਉਣ ਦੀ ਪ੍ਰਕਿਰਿਆ ਆ, ਉਸ ਨੂੰ ਰੋਕਣਗੇ ਨਹੀਂ। ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਇਹ ਲਗਾਤਾਰ ਚੱਲ ਰਹੀਆਂ ਆ। ਤੇ ਹੁਣ ਤੱਕ ਇਹ ਸੋਚਿਆ ਜਾ ਰਿਹਾ ਜਿੱਦਾਂ ਆਪਾਂ ਦੱਸ ਰਹੇ ਹਾਂ 4.25 ਤੋਂ 4.5 ਆ, ਮੇ ਵੀ 5% ਤੱਕ ਜਿਹੜਾ ਬੈਂਚਮਾਰਕ ਇੰਟਰਸਟ ਰੇਟ ਆ, ਜਿਹੜਾ ਸੈਂਟਰਲ ਬੈਂਕ ਦੂਜੇ ਬੈਂਕਾਂ ਨੂੰ ਲੋਨ ਦਿੰਦਾ ਆ, ਉੱਥੇ ਤੱਕ ਇਸ ਨੂੰ ਕੀਤਾ ਜਾ ਸਕਦਾ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਫੈਡਰਲ ਸਰਕਾਰ ਦੇ ਦੁਆਰਾ ਐਰੀਜ਼ੋਨਾ ਦੇ ਉਲਟ ਜਿਹੜਾ ਇੱਕ ਲਾਸੂਟ ਦਰਜ ਕੀਤਾ ਗਿਆ ਆ। ਜਿਹੜੀ ਬਾਰਡਰ ਵਾਲ ਕੱਲ ਚਰਚਾ ਦਾ ਵਿਸ਼ਾ ਜਿਹੜੀ ਬਣੀ ਸੀ, ਉੱਥੋਂ ਦੇ ਗਵਰਨਰ ਜਾ ਰਹੇ ਜਿਹੜੇ ਗਵਰਨਰ ਡਗ ਡੂਸੀ ਆ, ਉਹਨਾਂ ਨੇ ਜਿਹੜੇ ਸ਼ਿਪਿੰਗ ਕੰਟੇਨਰਸ ਦੀ ਜਿਹੜੀ ਕੰਧ ਆ ਉਸ ਨੂੰ ਉੱਥੇ ਉਸਾਰਿਆ ਸੀਗਾ। ਇੱਕ ਦੇ ਉੱਤੇ ਇੱਕ ਕੰਟੇਨਰ ਦੋ ਜਿਹੜੀ ਉਹ ਸਟੈਕ ਕਰਕੇ ਇਹ ਉਹਨਾਂ ਨੇ ਕੰਧ ਜਿਹੜੀ ਉਹ ਬਣਾ ਦਿੱਤੀ ਹੈਗੀ ਆ। ਸੋ ਜਿਹੜੀ US ਸਰਕਾਰ ਕਹਿੰਦੀ ਆ ਵੀ ਇਹ ਜਿਹੜੇ ਗਵਰਨਰ ਦੇ ਦੁਆਰਾ ਕੰਟੇਨਰਸ ਦੀ ਜਿਹੜੀ ਬੈਰੀਅਰ ਬਣਾਇਆ ਗਿਆ ਆ ਇਹ ਇਲੀਗਲ ਹੈਗੀ ਆ ਫੈਡਰਲ ਲੈਂਡ ਦੇ ਉੱਤੇ। 2 ਹਫ਼ਤਿਆਂ ਦਾ ਜਿਹੜਾ ਸਟੈਂਡ ਆਫ ਆ ਉਹ ਚੱਲ ਰਿਹਾ ਹੈ। ਉੱਥੇ ਦੇ ਪ੍ਰੋਟੈਸਟਰਸ ਤੇ ਕੰਸਟਰਕਸ਼ਨ ਕਰੂਜ਼ ਆ ਉਸ ਦੇ ਦਰਮਿਆਨ ਵੀ ਜਿਹੜੇ ਸ਼ਿਪਿੰਗ ਕੰਟੇਨਰਸ ਦੀ ਉੱਥੇ ਕੰਧ ਬਣਾ ਰਹੇ ਆ। ਤੇ ਉਧਰ ਡਿਪਾਰਟਮੈਂਟ ਆਫ ਜਸਟਿਸ ਨੇ ਅੱਜ ਲਾਸੂਟ ਐਰੀਜ਼ੋਨਾ ਦੇ ਉਲਟ ਇਹ ਦਰਜ ਕਰ ਦਿੱਤਾ ਹੈ ਵੀ ਫੈਡਰਲ ਲੈਂਡ ਦੇ ਉੱਤੇ ਟ੍ਰੈਸਪਾਸਿੰਗ ਕੀਤੀ ਜਾ ਰਹੀ ਹੈਗੀ ਆ। ਸੋ ਇਹ ਮੁੱਦਾ ਸਟ੍ਰੇਟ ਅਪ ਪੋਲੀਟੀਕਲ ਅਫੀਲੀਏਸ਼ਨ ਦੇ ਨਾਲ ਜਿਹੜਾ ਉਹ ਦੇਖ ਸਕਦੇ ਆ। ਡਿਪਾਰਟਮੈਂਟ ਆਫ ਜਸਟਿਸ ਫੈਡਰਲ ਸਰਕਾਰ ਇਸ ਟਾਈਮ ਡੈਮੋਕ੍ਰੇਟ ਆ, ਤੇ ਜਿਹੜੇ ਡਗ ਡੂਸੀ ਐਰੀਜ਼ੋਨਾ ਦੇ ਆ ਉਹ ਰਿਪਬਲਿਕਨ ਪਾਰਟੀ ਵੱਲੋਂ ਜਿਹੜੇ ਉਹ ਹਨ। ਸੋ ਆਪਸ ਦੇ ਵਿੱਚ ਇਸ ਟਾਈਮ ਸਿੰਘ ਜਿਹੜੇ ਪੂਰੀ ਤਰ੍ਹਾਂ ਫਸ ਰਹੇ ਆ। ਕਈ ਮਹੀਨਿਆਂ ਦੀ ਜਿਹੜੀ ਟੈਨਸ਼ਨ ਆ ਇਹ ਬਿਲਡ ਅਪ ਜਿਹੜੀ ਆ ਇਸ ਪਾਸੇ ਵੱਲ ਨੂੰ ਹੋ ਰਹੀ ਸੀ। ਅਗਸਤ ਮਹੀਨੇ ਦੇ ਵਿੱਚ ਗਵਰਨਰ ਡਿਊਸੀ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀਗਾ ਐਰੀਜ਼ੋਨਾ ਦੀ ਡਿਪਾਰਟਮੈਂਟ ਆਫ ਐਨਰਜੀ ਤੇ ਮਿਲਟਰੀ ਅਫੇਅਰਸ ਨੂੰ ਵੀ ਜਿਹੜੇ ਐਗਜ਼ਿਸਟਿੰਗ ਬਾਰਡਰ ਉਹਦੇ ਵਿੱਚ ਜਿਹੜੇ ਵੀ ਗੈਪਸ ਹੈਗੇ ਆ ਉਸ ਨੂੰ ਸ਼ਿਪਿੰਗ ਕੰਟੇਨਰਸ ਦੇ ਨਾਲ ਭਰ ਕੇ ਸੀਲ ਕੀਤਾ ਜਾਵੇ।
ਜੀ ਅਗਲੀ ਖਬਰ ਮੌਸਮ ਦੇ ਹਿਸਾਬ ਨਾਲ ਜੇ ਗੱਲ ਕਰਦੇ ਜਾਈਏ, ਇੱਕ ਅੱਜ ਦੀ ਰਾਤ ਵੀ ਬਹੁਤ ਕੈਲੀਫੋਰਨੀਆ ਦੇ ਵਿੱਚ ਠੰਡੀ ਹੋਣ ਜਾ ਰਹੀ ਆ। ਸੋ ਵੈਦਰ ਈਵਨ ਦੋ ਡਰਾਈ ਰਿਹਾ ਤੇ ਵੀਕਐਂਡ 'ਚ ਵੀ ਡਰਾਈ ਹੋ ਸਕਦਾ ਆ, ਪਰ ਠੰਡ ਬਹੁਤ ਜ਼ਿਆਦਾ ਜਿਹੜੀ ਆ ਬੇ ਏਰੀਏ ਦੇ ਵਿੱਚ ਆਈ ਹੋਈ ਹੈਗੀ ਆ। ਸੋ ਸੈਂਟਰਲ ਵੈਲੀ ਦੇ ਵਿੱਚ ਵੀ ਇਹੀ ਕੁਝ ਹਾਲ ਹੈਗਾ। ਕਈ ਜਗ੍ਹਾ ਦੇ ਉੱਤੇ 33 ਡਿਗਰੀ ਟੈਂਪਰੇਚਰ ਪਹੁੰਚਿਆ ਆ। ਬੇ ਏਰੀਏ ਦੇ ਵਿੱਚ 45 ਡਿਗਰੀ ਵੀ ਰਾਤ ਦੇ ਸਮੇਂ ਤੇ ਪਹੁੰਚਿਆ ਸੀ। ਜੀ, ਸੋ ਫਰੀਜ਼ ਵਾਰਨਿੰਗ ਕਈ ਸ਼ਹਿਰਾਂ ਦੇ ਵਿੱਚ ਇਸ ਟਾਈਮ ਜਾਰੀ ਕੀਤੀ ਗਈ ਹੈਗੀ ਆ। ਸੋ ਠੰਡ ਤੋਂ ਭਾਈ ਆਪਣਾ ਬਚਾਅ ਰੱਖਣ ਦੀ ਪ੍ਰਬੰਧ ਕਰੋ। ਗਰਮੈਸ਼ ਜਿੱਦਾਂ ਵੀ ਤੁਸੀਂ ਕਰਦੇ ਆ, ਹੀਟ ਦੇ ਨਾਲ ਵਾਧੂ ਕੱਪੜੇ ਪਾ ਕੇ ਉਸ ਦਾ ਜਿਹੜਾ ਉਹ ਧਿਆਨ ਰੱਖਿਆ ਜਾਵੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀ ਇੱਕ ਸਟੋਰੇਜ ਫੈਸਿਲਿਟੀ ਦੇ ਵਿੱਚ ਹਰਜੋਤ ਸਿੰਘ ਜੀ ਅੱਗ ਲੱਗੀ, ਜਿਸ ਦੇ ਕਰਕੇ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਪਿਛਲੇ 30 ਸਾਲਾਂ ਦਾ ਜਿਹੜਾ ਐਵੀਡੈਂਸ ਆ, ਸਬੂਤ ਆ, ਉਹ ਵੀ ਇਸ ਅੱਗ ਦੇ ਵਿੱਚ ਨਸ਼ਟ ਹੋ ਗਿਆ ਹੋ ਸਕਦਾ ਆ, ਜਿਨ੍ਹਾਂ ਵਿੱਚ ਕਈ ਕੇਸਾਂ ਦੇ ਵਿੱਚ ਸਬੂਤ ਦੇ ਤੌਰ ਦੇ ਉੱਤੇ ਜਿਹੜੇ DNA ਵੀ ਚਾਹੀਦੇ ਸੀ ਉਹ ਵੀ ਹੋ ਸਕਦੇ ਨੇ। ਸੋ ਕ੍ਰਾਈਮ ਸੀਨ ਤੋਂ ਮਿਲੀਆਂ ਜਿਹੜੀਆਂ ਸਮਾਨ ਪਿਛਲੇ 30 ਸਾਲਾਂ ਦੇ ਇਹ ਜਿਹੜੇ ਡਿਸਟਰੋਏ ਹੋਏ ਆ। 3 ਅਲਾਰਮ ਫਾਇਰ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੀ ਜਿਹੜੀ ਸਟੋਰੇਜ ਫੈਸਿਲਿਟੀ ਆ ਬਰੁਕਲਿਨ ਆ, ਉਸ ਦੇ ਵਿੱਚ 8 ਲੋਕਾਂ ਦੇ ਇਸ ਦੇ ਨਾਲ ਸੱਟਾਂ ਵੀ, ਮਾਈਨਰ ਇੰਜਰੀਜ਼ ਵੀ ਜਿਹੜੀਆਂ ਆ ਉਹ ਲੱਗੀਆਂ ਹੈਗੀਆਂ। ਤਕਰੀਬਨ ਸਵੇਰੇ 10:30 ਵਜੇ ਇੱਥੇ ਜਿਹੜੀ ਅੱਗ ਲੱਗਣ ਦੀ ਰਿਪੋਰਟ ਆ ਉਹ ਆਈ ਸੀਗੀ। ਇਸ ਦੇ ਜਿੱਥੇ ਜਿਹੜਾ ਇਹ ਸਟੋਰ ਕੀਤਾ ਜਾਂਦਾ ਆ ਸਬੂਤ, ਐਵੀਡੈਂਸ। ਫਾਇਰ ਡਿਪਾਰਟਮੈਂਟ ਜਿਹੜੇ ਨਿਊਯਾਰਕ ਦੇ ਚੀਫ ਆਫ ਡਿਪਾਰਟਮੈਂਟ ਆ ਜੌਨ ਹੌਜਨਸ ਆ, ਉਹਨਾਂ ਨੇ ਇਸ ਦੇ ਵਿੱਚ ਦੱਸਿਆ ਹੈਗਾ ਆ। ਆਲਦੋ ਇਸ ਅੱਗ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਗਿਆ, ਪਰ ਬਹੁਤ ਸਾਰਾ ਜਿਹੜਾ ਸਮਾਨ ਆ, ਸਬੂਤ ਆ, ਵੱਖ-ਵੱਖ ਕੇਸਾਂ ਦੇ ਵਿੱਚ ਜਿਹੜੇ ਚਾਹੀਦੇ ਆ ਉਹ ਵੀ ਨਸ਼ਟ ਹੋ ਗਏ ਆ। ਸੋ ਕਈ ਕੇਸਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਈਆਂ ਨੂੰ ਫਾਇਦਾ ਹੋਊਗਾ ਤੇ ਕਈਆਂ ਨੂੰ ਜਿਹੜਾ ਇਸ ਦੇ ਨਾਲ ਕਈ ਨੁਕਸਾਨ ਜਿਹੜੇ ਉਹ ਝੱਲਣੇ ਪੈ ਸਕਦੇ ਆ। ਜੀ ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਸਿਟੀ ਜੋ ਆ, ਜਿਸ ਸਿਟੀ ਦਾ ਨਾਮ ਹੈਸਪੇਰੀਆ ਆ, ਉਹਦੇ ਉੱਤੇ ਡਿਸਕ੍ਰਿਮੀਨੇਸ਼ਨ ਦੇ ਚਾਰਜਸ ਲੱਗੇ ਸੀ। ਇਸ ਸ਼ਹਿਰ ਦੇ ਵਿੱਚ ਕਹਿੰਦੇ ਵੀ ਜਿਹੜੇ ਕਾਲੇ ਤੇ ਲਤੀਨੋ ਮੂਲ ਦੇ ਜੋ ਲੋਕ ਸੀ, ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਅਵਿਕਟ ਕੀਤਾ ਗਿਆ ਸੀ। ਸੋ ਡਿਸਕ੍ਰਿਮੀਨੇਸ਼ਨ ਦਾ ਕੇਸ ਸੀਗਾ। ਕਹਿੰਦੇ ਵੀ ਕਾਲੇ ਮੂਲ ਦੇ ਲੋਕ 4 ਟਾਈਮਸ ਜ਼ਿਆਦਾ ਹੋਰ ਗੋਰਿਆਂ ਨਾਲੋਂ ਉਹਨਾਂ ਨੂੰ ਵਿਕਟ ਕੀਤਾ ਗਿਆ, ਤੇ ਮੈਕਸੀਕਨ ਮੂਲ ਦੇ ਜੋ ਸੀ, ਲਟੀਨੋ ਮੂਲ ਦੇ, ਉਹ 29% ਲੋਕਾਂ ਨੂੰ ਅਵਿਕਟ ਕੀਤਾ ਗਿਆ ਵਾਈਟ ਰੈਂਟਰਸ ਦੇ ਮੁਕਾਬਲੇ। ਸੋ US ਡਿਪਾਰਟਮੈਂਟ ਆਫ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਨੇ ਇਹ ਜੋ ਡਿਸਕ੍ਰਿਮੀਨੇਸ਼ਨ ਦਾ ਕੇਸ ਸੀਗਾ ਚੱਲਦਾ, ਤੇ ਫਾਈਨਲੀ ਹੁਣ ਉੱਥੇ ਦੀ ਸਿਟੀ ਸ਼ੈਰਿਫ ਡਿਪਾਰਟਮੈਂਟ ਉਹਨਾਂ ਨੇ $1 ਮਿਲੀਅਨ ਦਾ ਜਿਹੜਾ ਆ ਸੈਟਲਮੈਂਟ ਕੀਤਾ ਆ। ਉਹਦੇ ਵਿੱਚ ਉਹਨਾਂ ਨੇ ਕ੍ਰਾਈਮ ਫ੍ਰੀ ਹਾਊਸਿੰਗ ਆਰਡੀਨੈਂਸ, ਜਿਹਦੇ ਵਿੱਚ ਇੱਕ ਆਰਡੀਨੈਂਸ ਤਿਆਰ ਕੀਤਾ ਸੀ ਉਹਨੇ ਇਸ ਹਿਸਾਬ ਦੇ ਨਾਲ ਵੀ ਲੈਂਡਲੋਰਡਸ ਆਪਣੇ ਟੈਨੈਂਟਸ ਨੂੰ ਅਵਿਕਟ ਕਰ ਸਕਦੇ ਆ, ਤੇ ਜੇ ਪੁਲਿਸ ਉੱਥੇ ਕ੍ਰਿਮੀਨਲ ਐਕਟੀਵਿਟੀ ਸ਼ੋ ਕਰਦਾ। ਸੋ ਕਈ ਜਗ੍ਹਾ ਦੇ ਉੱਤੇ ਪੁਲਿਸ ਵਾਲਿਆਂ ਨੇ ਬਿਨਾਂ ਕਿਸੇ ਰੀਜ਼ਨ ਤੇ ਉਹਨਾਂ ਨੂੰ ਜਿਹੜੀ ਆ ਪੁਲਿਸ ਰਿਪੋਰਟ ਦੇਤੀ ਵੀ ਦੇਖੋ ਜੀ ਇੱਥੇ ਤਾਂ ਕ੍ਰਿਮੀਨਲ ਐਕਟੀਵਿਟੀ ਹੁੰਦੀ ਹੈਗੀ ਆ, ਤਾਂ ਲੈਂਡਲੋਰਡ ਸਪੈਨਿਸ਼ ਤੇ ਕਾਲੇ ਮੂਲ ਦੇ ਲੋਕਾਂ ਨੂੰ ਕੱਢਣ ਦੇ ਵਿੱਚ ਕਾਮਯਾਬ ਹੋ ਗਏ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਤੇ ਨਜ਼ਰ ਮਾਰਦੇ ਜਾਈਏ, ਨਿਊਜ਼ੀਲੈਂਡ ਦੇ ਵਿੱਚ ਇੱਕ ਅਨੋਖਾ ਕਾਨੂੰਨ ਹੋਣ ਦੇ ਵਿੱਚ ਆ ਰਿਹਾ ਆ, ਜਿਸ ਦੇ ਨਾਲ 2009 1 ਜਨਵਰੀ 2009 ਤੋਂ ਬਾਅਦ ਜਿਹੜਾ ਵੀ ਕੋਈ ਜੰਮਿਆ ਆ ਉਹ ਕਦੀ ਵੀ ਉੱਥੇ ਤੰਬਾਕੂ ਨਹੀਂ ਖਰੀਦ ਸਕਦਾ। ਇਸ ਕਾਨੂੰਨ ਦੇ ਤਹਿਤ ਜੇ ਕੋਈ 1 ਜਨਵਰੀ 2009 ਤੋਂ ਪਹਿਲਾਂ ਦਾ ਜੰਮਿਆ, ਸਿਰਫ ਉਸੇ ਨੂੰ ਹੀ ਤੰਬਾਕੂ ਜਿਹੜਾ ਉਹ ਵੇਚਿਆ ਜਾ ਸਕਦਾ ਹੈ। ਸੋ ਬੇਸਿਕਲੀ 50 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਵਾਲਿਆਂ ਨੂੰ ਹੀ ਉੱਥੇ ਤੰਬਾਕੂ ਸਿਗਰਟ ਜਿਹੜਾ ਉਹ ਵੇਚਿਆ ਜਾਊਗਾ। ਸੋ ਇਹ ਇੱਕ ਬੜਾ ਯੂਨੀਕ ਜਿਹਾ ਲਾ ਆ, ਤੇ ਨਿਊਜ਼ੀਲੈਂਡ ਵਾਲੇ ਸੋਚਦੇ ਆ ਵੀ ਇਦਾਂ ਕਰਨ ਦੇ ਨਾਲ ਤੰਬਾਕੂ ਸਮੋਕਿੰਗ ਆ ਉਸ ਨੂੰ ਪੂਰੀ ਤਰ੍ਹਾਂ ਸ਼ਾਇਦ ਕਾਬੂ ਕਰ ਸਕਣਗੇ। ਸੋ ਲਾਈਫ ਟਾਈਮ ਬੈਨ ਨੌਜਵਾਨਾਂ ਦੇ ਉੱਤੇ ਸਿਗਰਟ ਬਾਇੰਗ ਦੇ ਲਈ ਜਿਹੜਾ ਉਹ ਹੁਣ ਲੱਗ ਗਿਆ। ਸਮੋਕ ਕਰ ਸਕਦੇ ਕਿ ਨਹੀਂ ਉਹਦੇ ਉੱਤੇ ਤਾਂ ਨਹੀਂ, ਪਰ ਖਰੀਦਣ ਦੇ ਉੱਤੇ ਜਿਹੜੀ ਰੋਕ ਆ, ਸੋ ਮਕਸਦ ਉਸ ਦੇ ਪਿੱਛੇ ਇਹੀ ਜਿਹੜਾ ਉਹ ਹੋਊਗਾ। ਸੋ ਕਹਿੰਦੇ ਵੀ ਜੇ ਕਿਸੇ ਨੇ ਵੀ ਪੈਕ ਆਫ ਸਿਗਰਟਸ ਜਿਹੜੀ ਉਹ ਖਰੀਦਣੀ ਆ, ਉਹ 2009 ਤੋਂ ਪਹਿਲੋਂ ਦਾ ਜੰਮਿਆ ਹੋਣਾ ਚਾਹੀਦਾ ਆ। ਉਹਨਾਂ ਦੀਆਂ ਹੈਲਥ ਅਧਿਕਾਰੀ ਅਥਾਰਟੀਜ਼ ਇਹ ਸੋਚਦੀਆਂ ਵੀ ਅਸੀਂ 2025 ਤੱਕ ਨਿਊਜ਼ੀਲੈਂਡ ਨੂੰ ਸਮੋਕ ਫ੍ਰੀ ਬਣਾਉਣਾ ਚਾਹੁੰਦੇ ਹਾਂ। ਜੀ
ਅਗਲੀ ਖਬਰ ਵਿੱਚ ਚਲੀਏ। ਇੱਕ ਬਹੁਤ ਵੱਡਾ ਰੀਅਲ ਸਟੇਟ ਦਾ ਟਾਈਕੂਨ ਜੋ ਬੇ ਏਰੀਏ ਦੇ ਡਾਊਨਟਾਊਨ ਦੇ ਵਿੱਚ ਕਾਫੀ ਹਾਈ ਰਾਈਜ਼ ਬਿਲਡਿੰਗਸ ਬਣਾ ਰਿਹਾ ਸੀ, ਉਸ ਨੂੰ ਹੁਣ ਇੰਗਲੈਂਡ ਦੇ ਵਿੱਚ ਡਿਟੇਨ ਕੀਤਾ ਗਿਆ ਹੈਗਾ। ਇਸ ਦਾ ਇਹ ਇੱਕ ਚਾਈਨਾ ਬੇਸਡ ਡਿਵੈਲਪਮੈਂਟ ਫਰਮ ਹੈਗੀ ਆ। ਜ਼ੈਂਗ ਲੀ ਇਹਦਾ ਪ੍ਰਿੰਸੀਪਲ ਐਗਜ਼ੀਕਿਊਟਿਵ ਆ Z&L ਪ੍ਰੋਪਰਟੀਜ਼, ਤੇ ਕੋ ਚੇਅਰਮੈਨ ਤੇ ਚੀਫ ਐਗਜ਼ੀਕਿਊਟਿਵ ਆਫਿਸਰ ਗੋਂਜੋ R&F ਪ੍ਰੋਪਰਟੀਜ਼। ਇਸ ਨੂੰ ਡਿਟੇਨ ਇਸ ਕਰਕੇ ਕੀਤਾ ਗਿਆ ਵੀ ਸੈਨ ਫਰਾਂਸਿਸਕੋ ਦੇ ਵਿੱਚ ਇਹਦੇ ਅਗੇਂਸਟ ਇੱਕ ਇਨਵੈਸਟੀਗੇਸ਼ਨ ਚੱਲਦੀ ਆ, ਜਿਹਦੇ ਵਿੱਚ ਇਹ ਦੱਸਿਆ ਗਿਆ ਵੀ ਇਸ ਨੇ ਕਿਕ ਬੈਕਸ ਤੇ ਬਰਾਬਰੀ ਕੀਤੀ ਹੈਗੀ ਆ ਇਹਨਾਂ ਪ੍ਰੋਜੈਕਟ ਦੇ ਸੰਬੰਧ ਦੇ ਵਿੱਚ ਜੋ ਸਿਟੀ ਦੇ ਆਫੀਸ਼ੀਅਲਸ ਆ ਉਹਨਾਂ ਦੇ ਨਾਲ। ਸੋ US ਸੈਨ ਫਰਾਂਸਿਸਕੋ ਜੋ ਹੈਗਾ ਆ, ਇਹ ਹੁਣ ਗਵਰਨਮੈਂਟ ਇੱਥੇ ਦੀ ਇੰਗਲੈਂਡ ਤੋਂ ਇਸ ਨੂੰ ਵਾਪਸ ਲੈ ਕੇ ਇੱਥੇ ਆਵੇਗੀ ਤੇ ਇਹਦੇ ਉੱਤੇ ਜਿਹੜੇ ਚਾਰਜਸ ਇਹ ਲੱਗਣਗੇ। ਜ਼ੈਂਗਲੀ ਨੂੰ ਇੰਗਲੈਂਡ ਦੀ ਜਿਹੜੀ ਆ ਪੁਲਿਸ ਆ ਉਸ ਨੇ ਅਰੈਸਟ ਕੀਤਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮੁਲਕ ਦਾ ਸਭ ਤੋਂ ਵੱਡਾ ਲਾਰਜੈਸਟ ਵਾਟਰ ਸਪਲਾਇਰ ਉਹਨਾਂ ਨੇ ਸਦਰਨ ਦੱਖਣੀ ਕੈਲੀਫੋਰਨੀਆ ਦੇ ਵਿੱਚ ਡਰਾਊਟ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਆ। ਇਸ ਦੇ ਨਾਲ ਕਹਿੰਦੇ ਵੀ ਜਿਹੜੀ ਪੋਟੈਂਸ਼ੀਅਲ ਮੈਂਡੇਟੋਰੀ ਰਿਸਟ੍ਰਿਕਸ਼ਨ ਪਾਣੀ ਵਰਤਣ ਦੇ ਉੱਤੇ ਜਿਹੜੀਆਂ ਰੋਕਾਂ ਆ ਉਹ ਅਗਲੇ ਸਾਲ ਤੋਂ ਲਾਗੂ ਹੋ ਸਕਦੀਆਂ ਨੇ। 19 ਮਿਲੀਅਨ ਲੋਕ ਇਹਨਾਂ ਰਿਸਟ੍ਰਿਕਸ਼ਨਸ ਤੋਂ ਪ੍ਰਭਾਵਿਤ ਹੋ ਸਕਦੇ ਆ। ਮੈਟਰੋਪੋਲੀਟਨ ਵਾਟਰ ਡਿਸਟ੍ਰਿਕਟ ਆਫ ਸਦਰਨ ਕੈਲੀਫੋਰਨੀਆ ਜਿਹੜੀ ਕਿ 26 ਵੱਖ-ਵੱਖ ਏਜੰਸੀਆਂ ਨੂੰ ਪਾਣੀ ਮੁਹੱਈਆ ਕਰਾਉਂਦੀ ਆ, ਜਿਨ੍ਹਾਂ ਦੇ ਅਧੀਨ ਲਾਸ ਐਂਜਲਸ ਤੇ ਸੈਨ ਡਿਏਗੋ ਕਾਉਂਟੀਜ਼ ਵੱਧ ਆਬਾਦੀ ਵਾਲੀਆਂ ਜਿਹੜੀਆਂ ਆਉਂਦੀਆਂ ਆ। ਇੱਕ ਵਾਰੀ ਫਿਰ ਸਦਰਨ ਕੈਲੀਫੋਰਨੀਆ ਦੇ ਵਿੱਚ ਬਹੁਤਾ ਮੀਂਹ ਨਾ ਪੈਣ ਕਰਕੇ ਉੱਥੇ ਜਿਹੜਾ ਕੋਲੋਰਾਡੋ ਰਿਵਰ ਤੋਂ ਪਾਣੀ ਆਉਂਦਾ ਆ ਜਾਂ ਨਾਰਦਰਨ ਸਿਆਰਾ ਨਵਾਡਾ ਤੋਂ ਸਟੇਟ ਵਾਟਰ ਪ੍ਰੋਜੈਕਟ ਰਾਹੀਂ ਜਿਹੜਾ ਆਉਂਦਾ ਆ ਉਹ ਇਨਫ ਨਹੀਂ ਹੈਗਾ। ਸੋ ਪਿਛਲੇ 3 ਸਾਲਾਂ ਤੋਂ ਕਹਿੰਦੇ ਵੀ ਕਾਫੀ ਖੁਸ਼ਕ ਮੌਸਮ ਰਹਿਣ ਕਰਕੇ ਵਾਟਰ ਡਿਲੀਵਰੀਜ਼ ਕਾਫੀ ਘਟੀਆਂ ਨੇ ਤੇ ਅੱਜ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਹੁਣ ਉੱਥੋਂ ਦੀ ਡਿਸਟ੍ਰਿਕਟ ਨੇ ਡਰਾਊਟ ਐਮਰਜੈਂਸੀ ਜਿਹੜੀ ਉਹ ਹੁਣ ਘੋਸ਼ਿਤ ਕਰ ਦਿੱਤੀ ਆ। ਜਿੱਦਾਂ ਆਪਾਂ ਸੈਕਰਾਮੈਂਟੋ ਦੇ ਵਿੱਚ ਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਮੈਂਡੇਟੋਰੀ ਵਾਟਰ ਰਿਸਟ੍ਰਿਕਸ਼ਨ ਯਾਨੀ ਕਿ ਪਾਣੀ ਘੱਟ ਵਰਤਣ ਦੇ ਆਦੇਸ਼ਾਂ ਨੂੰ ਦੇਖ ਰਹੇ ਸੀਗੇ। ਅਗਲੇ ਸਾਲ ਤੋਂ ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੇ 19 ਮਿਲੀਅਨ ਲੋਕਾਂ ਦੇ ਉੱਤੇ 5% ਘੱਟ ਪਾਣੀ ਵਰਤਣ ਦੀ ਜਿਹੜੀ ਆ ਘੱਟੋ ਘੱਟ ਬੰਦਸ਼ ਜਿਹੜੀ ਉਹ ਲੱਗ ਸਕਦੀ ਹੈਗੀ ਆ। ਸੋ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਹੁੰਦਾ ਆ। ਆਪਾਂ ਕੱਲ ਹੀ ਗੱਲ ਕਰ ਰਹੇ ਸੀਗੇ ਵੀ ਅਜੇ ਕਾਫੀ ਸਟਾਰਮਸ ਜਿਹੜੇ ਉਹ ਆ ਰਹੇ ਆ, ਕਾਫੀ ਭਾਰੀ ਮੀਂਹ ਦੇ ਨਾਲ ਜਿਹੜੀ ਹੈਵੀ ਸਨੋਫਾਲ ਜਿਹੜੀ ਉਹ ਹੋ ਰਹੀ ਆ, ਜਿਹੜੀ ਕਿ ਲੋੜੀਂਦੀ ਆ, ਜੇ ਹੋਰ ਵੀ ਜ਼ਿਆਦਾ ਜਿਹੜੀ ਉਹ ਚਾਹੀਦੀ ਆ, ਪਰ ਫਿਰ ਵੀ ਉਸ ਦੇ ਹੋਣ ਦੇ ਬਾਵਜੂਦ ਵੀ ਡਰਾਊਟ ਐਮਰਜੈਂਸੀ ਜਿਹੜੀ ਉਹ ਘੋਸ਼ਿਤ ਕੀਤੀ ਜਾ ਚੁੱਕੀ ਆ। ਜੀ, ਅਗਲੀ ਖਬਰ ਚਲੀਏ ਜੋ ਲੂਜ਼ੀਆਨਾ ਨਾਰਥ ਓਰਲੀਨ ਤੋਂ ਆ ਰਹੀ ਆ। ਕਹਿੰਦੇ ਵੀ ਉੱਥੇ ਟੋਰਨੇਡੋਜ਼ ਨੇ ਦੂਜੀ ਵਾਰੀ ਇਸ ਸਾਲ ਬਹੁਤ ਬੁਰੀ ਤਰ੍ਹਾਂ ਇਸ ਸ਼ਹਿਰ ਨੂੰ ਹਿੱਟ ਕੀਤਾ ਆ, ਜਿਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ। ਨੈਸ਼ਨਲ ਵੈਦਰ ਸਰਵਿਸ ਨੇ ਟੋਰਨਾਡੋ ਵਾਰਨਿੰਗ 3:45 ਲੋਕਲ ਟਾਈਮ ਜੋ ਨਿਊ ਔਰਲੀਨਸ ਦਾ ਉਹਦੇ ਇੱਥੇ ਦਿੱਤੀ ਸੀ ਤੇ 4:04 ਤੇ ਇਹ ਟੋਰਨੇਡੋ ਆਇਆ, ਜਿੱਥੇ ਹਵਾਵਾਂ ਜਿਹੜੀਆਂ ਸੀਗੀਆਂ ਉਹ 35 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਸੀਗੀਆਂ। ਕਈ ਮਕਾਨ ਇਹਦੇ ਵਿੱਚ ਉੱਡ ਗਏ। ਦੂਜੀ ਵਾਰੀ ਕਹਿੰਦੇ ਇਸ ਸਾਲ ਦੇ ਵਿੱਚ ਇੱਕ WDSU ਦੇ ਜੋ ਟਾਵਰ ਕੈਮਰਾਜ਼ ਆ ਉਹਨਾਂ ਨੇ ਇਸ ਟੋਰਨੇਡੋ ਨੂੰ ਜਿਹੜਾ ਹੈ ਕੈਪਚਰ ਕੀਤਾ। 40,000 ਤੋਂ ਵੱਧ ਲੋਕ ਇਸ ਟਾਈਮ ਬਿਨਾਂ ਬਿਜਲੀ ਤੋਂ ਉੱਥੇ ਰਹਿ ਰਹੇ ਹੈਗੇ ਆ ਤੇ ਇਹ ਬਹੁਤ ਵੱਡਾ ਤੇ ਪਾਵਰਫੁਲ ਸਟਾਰਮ ਟੋਰਨਾਡੋ ਇਸ ਨੂੰ ਕਹਿ ਸਕਦੇ ਆ। ਤੇ ਕਹਿੰਦੇ ਵੀ ਵੈਡਨਸਡੇ ਓਰੀਜੀਨੇਟ ਕੈਲੀਫੋਰਨੀਆ ਹੋਇਆ ਸੀ ਤੇ ਜਾਂਦਾ ਜਾਂਦਾ ਫਿਰ ਇਹ ਉੱਥੇ ਹਿੱਟ ਕੀਤਾ। ਜੀ, ਟਵਿੱਟਰ ਦੇ ਮਾਲਕ ਈਲਨ ਮਸਕ ਨੇ ਉਸ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਜਿਹੜਾ ਇੱਕ ਫਲੋਰੀਡਾ ਦਾ ਸਕੂਲ ਦਾ ਸਟੂਡੈਂਟ ਜੈਕ ਸਵੀਨੀ ਜਿਹੜਾ ਉਹ ਰਨ ਕਰਦਾ ਸੀ ਈਲਨ ਜੈਟ ਕਰਕੇ। ਪਬਲਿਕ ਜਿਹੜੀ ਅਵੇਲੇਬਲ ਫਲਾਈਟ ਡਾਟਾ ਦੇ ਕਰਕੇ ਉਹ ਮਸਕ ਦੀ ਜਿਹੜੀ ਉਹਦੇ ਜਹਾਜ਼ ਦੀ ਲੋਕੇਸ਼ਨ ਆ ਉਸ ਨੂੰ ਉਹ ਦੱਸਦਾ ਰਹਿੰਦਾ ਸੀ, ਟਵੀਟ ਕਰਦਾ ਰਹਿੰਦਾ ਸੀ। ਇਸ ਤੋਂ ਇਲਾਵਾ ਉਹ ਹੋਰ ਵੱਡੇ ਜਿਹੜੇ ਲੋਕ ਆ ਉਹਨਾਂ ਦੇ ਇਸ ਫਲਾਈਟ ਡਾਟਾ ਨੂੰ ਵੀ ਸ਼ੇਅਰ ਕਰਦਾ ਸੀ। ਕੁਛ ਮਹੀਨੇ ਪਹਿਲਾਂ ਹੀ ਮਸਕ ਨੇ ਕਿਹਾ ਸੀਗਾ ਵੀ ਈਵਨ ਦੋ ਮੇਰੀ ਪਰਸਨਲ ਸੇਫਟੀ ਰਿਸਕ ਇਹਦੇ ਕਰਕੇ ਹੋ ਸਕਦਾ ਆ, ਪਰ ਮੈਂ ਇਸ ਅਕਾਊਂਟ ਨੂੰ ਸਸਪੈਂਡ ਨਹੀਂ ਕਰੂੰਗਾ।
ਪਰ ਅੱਜ ਫਾਈਨਲੀ ਉਸਨੇ ਇਸ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਹੈਗਾ ਆ। ਸੋ ਆਪਣੇ ਆਪ ਨੂੰ ਫ੍ਰੀ ਸਪੀਚ ਦਾ ਐਬਸੋਲਿਸਟ ਐਡਵੋਕੇਟ ਜਿਹੜਾ ਦੱਸਦਾ ਆ ਈਲਨ ਮਸਕ, ਉਹਨੇ ਕਿਹਾ ਵੀ ਇਹ ਡਾਇਰੈਕਟ ਪਰਸਨਲ ਸੇਫਟੀ ਰਿਸਕ ਆ, ਇਸ ਕਰਕੇ ਜਿਹੜਾ ਇਹ ਟਰੈਕਿੰਗ ਅਕਾਊਂਟ ਆ, ਪਲੇਨ ਟਰੈਕਿੰਗ ਅਕਾਊਂਟ ਆ, ਉਸ ਨੂੰ ਬੈਨ ਜਿਹੜਾ ਆ ਉਹ ਕਰ ਰਿਹਾ ਹੈਗਾ ਆ। ਤੇ ਨਾਲ ਹੀ ਜਿਹੜਾ ਉਸਨੇ ਇਹ ਕਿਹਾ ਆ ਵੀ ਡਿਲੇਡ ਜੇ ਕੋਈ ਪੋਸਟਿੰਗ ਕਰਦਾ ਹੈ ਕਿਸੇ ਦੀ ਲੋਕੇਸ਼ਨਸ ਦੀ, ਉਹ ਅਸੀਂ ਅਲਾਉ ਕਰ ਸਕਦੇ ਹਾਂ। ਰੀਅਲ ਟਾਈਮ ਕਿਸੇ ਦੀ ਲੋਕੇਸ਼ਨ ਨੂੰ ਪੋਸਟ ਕਰਨਾ ਟਵਿੱਟਰ ਦੇ ਉੱਤੇ, ਉਸ ਦੇ ਉੱਤੇ ਉਹ ਹੁਣ ਰੋਕ ਲਗਾਉਣ ਜਾ ਰਹੇ ਆ। ਸੋ ਨਾਲ ਹੀ ਉਹਨਾਂ ਨੇ ਕਿਹਾ ਵੀ ਇਸ ਮੁੰਡੇ ਦੇ ਖਿਲਾਫ ਤੇ ਜਿਹੜੇ ਵੀ ਕੋਈ ਇਦਾਂ ਕਰ ਰਹੇ ਉਹਨਾਂ ਖਿਲਾਫ ਲੀਗਲ ਕਾਰਵਾਈ ਵੀ ਕੀਤੀ ਜਿਹੜੀ ਉਹ ਜਾਊਗੀ। ਸੋ ਇਹ ਜਿਹੜੀ ਲੇਟੈਸਟ ਜਿਹੜੀ ਅਪਡੇਟ ਆ ਉਹ ਇਸ ਪ੍ਰਤੀ ਆ ਰਹੀ ਆ। ਸੈਕਰਾਮੈਂਟੋ ਤੋਂ ਇਹ ਖਬਰ ਆ ਰਹੀ ਹੈ ਵੀ ਸੈਕਰਾਮੈਂਟੋ 'ਚ ਪਿਛਲੇ ਐਤਵਾਰ ਤੜਕੇ 4:30 ਵਜੇ ਦੇ ਕਰੀਬ 5200 ਬਲਾਕ ਆਫ ਸਟਾਕਟਨ ਬੁਲੇਵਾਰਡ ਇੱਕ ਸਿਕਿਉਰਿਟੀ ਗਾਰਡ ਨੇ ਇੱਕ ਬੰਦੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਹ ਸਾਰਾ ਕੁਝ ਸਦਰਨ ਸੈਕਰਾਮੈਂਟੋ ਦੇ ਵਿੱਚ ਵਾਪਰਿਆ ਤੇ ਜਦੋਂ ਆਫੀਸਰਸ ਰਿਸਪੌਂਡ ਕਰਨ ਪਹੁੰਚੇ ਤੇ ਉਹਨਾਂ ਨੇ ਦੇਖਿਆ ਵੀ ਇੱਕ ਸਿਕਿਉਰਿਟੀ ਗਾਰਡ ਸੀ ਤੇ ਇੱਕ ਦੂਜਾ ਬੰਦਾ ਉੱਥੇ ਜੋ ਆ ਉਹ ਆਪਣੇ ਆਖਰੀ ਸਾਹਾਂ ਦੇ ਉੱਤੇ ਸੀਗਾ। ਕੀ ਕਾਰਨ ਹੋਇਆ ਵੀ ਸਿਕਿਉਰਿਟੀ ਗਾਰਡ ਨੂੰ ਉਸ ਬੰਦੇ ਨੂੰ ਗੋਲੀਆਂ ਮਾਰਨੀਆਂ ਪਈਆਂ, ਇਹ ਹਜੇ ਤੱਕ ਨਹੀਂ ਪਤਾ ਚੱਲਿਆ। ਪਰ ਸਿਕਿਉਰਿਟੀ ਗਾਰਡ ਦੇ ਉੱਤੇ ਕਿਸੇ ਤਰ੍ਹਾਂ ਦੇ ਚਾਰਜਸ ਨਹੀਂ ਲਾਏ ਗਏ ਹੈਗੇ। ਹੋਮੋਸਾਈਡ ਡਿਟੈਕਟਿਵ ਤੇ ਕ੍ਰਾਈਮ ਸੀਨ ਇਨਵੈਸਟੀਗੇਟਰ ਜਿਹੜੇ ਆ ਉਹ ਹਜੇ ਸਾਰੇ ਦੀ ਇਨਵੈਸਟੀਗੇਟ ਕਰ ਰਹੇ ਹੈਗੇ। ਜੀ ਬਿਲਕੁਲ। ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। ਤੇ ਜਾਣ ਤੋਂ ਪਹਿਲਾਂ ਇੰਟਰਸਟ ਰੇਟਸ ਦੇ ਵਧਣ ਦੇ ਨਾਲ ਕੀ ਇਸਨੇ ਮਾਰਕੀਟ ਦੇ ਉੱਤੇ ਅਸਰ ਪਾਇਆ, ਉਸ ਦੇ ਬਾਰੇ ਦੱਸਦੇ ਜਾਈਏ। ਅੱਜ 0.5% 50 ਬੇਸਿਸ ਪੁਆਇੰਟ ਇੰਟਰਸਟ ਰੇਟ ਨੂੰ ਵਧਾਇਆ ਗਿਆ ਆ। ਡਾਓ ਜੋਨ ਦੇ ਉੱਤੇ ਇਸ ਦਾ ਅਸਰ ਵੀ ਦਿਖਿਆ। 142 ਪੁਆਇੰਟ ਮਾਰਕੀਟ ਜਿਹੜੀ ਉਹ ਥੱਲੇ ਹੇਠਾਂ ਆ ਕੇ ਬੰਦ ਹੋਈ 33,966 ਦੇ ਉੱਤੇ। S&P 24 ਪੁਆਇੰਟ ਘਟੀ 3995। ਨੈਸਡੈਕ 86 ਪੁਆਇੰਟ ਘਟ ਕੇ 11,171 ਤੇ ਬੰਦ ਹੋਈ। ਸੋਨੇ ਦਾ ਭਾਅ $1810 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ। 10 ਈਅਰ ਯੀਲਡ 3.50%। ਕ੍ਰਿਪਟੋ ਕਰੰਸੀ 'ਚ ਬਿਟਕੋਇਨ $17,644 ਤੇ ਇਥੀਰੀਅਮ $1286 ਦੇ ਉੱਤੇ ਚੱਲ ਰਿਹਾ ਆ। ਇਸੇ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇੰਟਰਸਟ ਰੇਟ ਜਿਹੜਾ ਅਮਰੀਕਾ 'ਚ ਵਧਾਏ ਦਾ ਅਸਰ ਏਸ਼ੀਆ ਦੇ ਵਿੱਚ ਦਿਖਿਆ। ਹਾਂਗਕਾਂਗ ਦੇ ਸਟਾਕ ਇਸ ਟਾਈਮ 2% ਓਵਰਆਲ ਜਿਹੜੇ ਉਹ ਥੱਲੇ ਚੱਲ ਰਹੇ ਹੈਗੇ ਆ। ਏਸ਼ੀਆ ਦੇ ਵਿੱਚ ਵੀ ਜਿਹੜੀਆਂ ਸਟਾਕ ਲਾਸਿਸ ਦਾ ਸਿਲਸਿਲਾ ਜਾਰੀ ਆ। ਜੀ ਬਿਲਕੁਲ। $1 ਦੇ ਬਰਾਬਰ ਇੰਡੀਆ ਦੇ $82.50 ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸਤੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।